ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਇਸ ਵੇਲੇ ਪੰਜਾਬ ਦੇ ਵਿੱਚ ਤਿੱਖੀ ਸਿਆਸੀ ਸਰਗਰਮੀ ਹੋਣੀ ਸ਼ੁਰੂ ਹੋ ਗਈ ਹੈ। ਇੱਕ ਰਾਜਨੀਤਿਕ ਪਾਰਟੀ ਦੂਜੀ ਰਾਜਨੀਤਿਕ ਪਾਰਟੀ ਦੇ ਨੇਤਾਵਾਂ ਨੂੰ ਆਪਣੇ ਵੱਲ ਖਿੱਚੀ ਤੁਈ ਜਾ ਰਹੀ ਹੈ। ਕੱਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਕਾਂਗਰਸ, ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਆਮ ਆਦਮੀ ਪਾਰਟੀ ਨੇ ਕਾਨਫਰੰਸ ਕੀਤੀ। ਪੰਜਾਬ ਦੇ ਹਾਕਮ ਵਾਲਾ ਤਾਜ ਪਹਿਨਣ ਦੇ ਸੁਪਨੇ ਵੇਖਣ ਵਾਲੀਆਂ ਇਹ ਮੁੱਖ ਧਿਰਾਂ ਦਾ ਪੰਜਾਬ ਦੇ ਮੁੱਦਿਆਂ ਪ੍ਰਤੀ ਕੀ ਰਵੱਈਆ ਹੈ, ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਰਾਜ ਦੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਮੁੱਖ ਮੋੜੀ ਬੈਠੀਆਂ ਹਨ। ਕੀ ਹਨ ਪੰਜਾਬ ਦੇ ਮੁੱਦੇ, ਕੀ ਹਨ ਪੰਜਾਬੀਆਂ ਦੀਆਂ ਸਮੱਸਿਆਵਾਂ, ਕਿਉਂ ਵਿਕਲ ਰਹੇ ਹਨ ਲੋਕ? ਅੱਜ ਅਸੀਂ ਇਸ ਵਿਸ਼ੇ ਤੇ ਪਹਿਲੇ ਸੈਗਮੈਂਟ ਤੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਭੈਣ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਜਿਹੜਾ ਮੁਕਤਸਰ ਵਿੱਚ ਜਿਹੜੀ ਕਾਨਫਰੰਸ ਹੋਈ ਹੈ, ਇਹ ਕਾਨਫਰੰਸ ਕਿਵੇਂ ਰਹੀ ਅਤੇ ਤੁਹਾਡੀ ਪਾਰਟੀ ਨੇ ਕਿਹੜੇ-ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ? ਸਾਨੂੰ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿਓ। ਜਿੱਥੋਂ ਤੱਕ ਭੈਣ ਜੀ ਕਾਨਫਰੰਸ ਦਾ ਸੰਬੰਧ ਆ, ਮੇਰਾ ਖਿਆਲ ਆ ਕਿ ਇਹ ਬਹੁਤ ਲੰਬੇ ਸਮੇਂ ਬਾਅਦ ਕਿਤੇ ਮੁਕਤਸਰ ਦੇ ਵਿੱਚ ਇਹੋ ਜਿਹਾ ਇਕੱਠ ਹੋਇਆ ਹੋਊਗਾ ਜੀ। ਇਤਿਹਾਸਕ ਜਗ੍ਹਾ ਵਾ ਜਿੱਥੇ ਕਲਗੀਧਰ ਪਾਤਸ਼ਾਹ ਨੇ ਜਿਹੜੇ ਉਹਨਾਂ ਨੂੰ ਆਨੰਦਪੁਰ ਦੀ ਧਰਤੀ ਤੇ ਵਧਾਵਾ ਦੇ ਕੇ ਆਏ ਸੀ, ਉਹਨਾਂ ਦਾ ਵਧਾਵਾ ਪਾੜਿਆ ਸੀ। 40 ਮੁਕਤਿਆਂ ਦੀ ਧਰਤੀ ਕਰਕੇ ਉਹ ਜਾਣੀ ਜਾਂਦੀ ਹੈ ਜੀ। ਇਤਿਹਾਸਕ ਧਰਤੀ ਆ, ਉਸ ਦਿਨ ਉੱਥੇ ਇਤਿਹਾਸਕ ਇਕੱਠ ਹੋਇਆ। ਮੇਰਾ ਖਿਆਲ ਹੈ ਕਿ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਇੰਨਾ ਜਨ ਸਲਾਬ ਮੁਕਤਸਰ ਦੇ ਵਿੱਚ ਪਹਿਲਾਂ ਨਹੀਂ ਦੇਖਿਆ। ਮੈਂ ਨਹੀਂ ਕਹਿ ਰਿਹਾ, ਉਹ ਵਿਰੋਧੀ ਧਿਰ ਦੇ ਬੰਦੇ ਵੀ ਲੋਕ ਕਹਿ ਰਹੇ ਆ। ਔਰ ਇਹਦੇ ਵਿੱਚ ਸਭ ਤੋਂ ਵੱਡੀ ਅਟਰੈਕਸ਼ਨ ਜਿਹੜੀ ਸੀਗੀ ਉਹ ਲੋਕਾਂ ਦੀ ਕੇਜਰੀਵਾਲ ਨੂੰ ਸੁਣਦੀ ਤੋਂ ਉਹਨੂੰ ਦੇਖਣੀ ਸੀ। ਕਿਉਂਕਿ ਰਵਾਇਤੀ ਪਾਰਟੀਆਂ ਤੋਂ ਲੋਕ ਇਹਨਾਂ ਦੀਆਂ ਗੱਲਾਂ ਸੁਣ ਕੇ, ਇਹਨਾਂ ਦੇ ਚੁਗਲੇ ਸੁਣ ਕੇ ਥੱਕ ਚੁੱਕੇ ਆ। ਹਾਂਜੀ। ਔਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਰੈਲੀ ਸੀ, ਜੇ ਮੈਂ ਕਹਿਦਾ ਵੀ ਉਹਦੇ ਚ 5 ਲੱਖ ਦਾ ਸੀ ਇਕੱਠ ਜਾਂ 4 ਲੱਖ ਦਾ ਇਕੱਠ ਸੀ, ਤੇ ਕੋਈ 8 ਇਕੱਠ ਨਹੀਂ ਹੋਊ ਜੀ। ਇਹਦੇ ਵਿੱਚ ਲੋਕਾਂ ਦਾ ਜੋ ਉਤਸ਼ਾਹ ਦੇਖਿਆ ਜਦੋਂ ਅਸੀਂ ਮੱਥਾ ਟੇਕ ਕੇ ਆ ਰਹੇ ਸੀ ਜੀ, ਤੇ ਲੋਕ ਕੇਜਰੀਵਾਲ ਦੀ ਗੱਡੀ ਦੇ ਅੱਗੇ ਖਲੋ ਕੇ ਤੇ ਭੰਗੜੇ ਪਾ ਰਹੇ ਸੀ, ਤੇ ਲੋਕ ਕੋਈ ਪੱਗ ਲਾ ਕੇ ਉਹਦੇ ਸਿਰ ਤੇ ਰੱਖ ਰਿਹਾ ਸੀ, ਕੋਈ ਉਹਦੇ ਅੱਗੇ ਰੋ ਕੇ ਉਹਨੂੰ ਤਰਲਾ ਪਾ ਰਿਹਾ ਸੀ, ਪੰਜਾਬ ਬਚਾ ਲਾ, ਜਾਈ ਨਾ ਇੱਥੋਂ, ਹੁਣ ਇਹਨਾਂ ਨੇ ਮਾਰ ਦਿੱਤਾ ਸਾਨੂੰ, ਕਿਸਾਨ ਮਾਰਤਾ, ਸਾਡੇ ਬੱਚੇ ਨਸ਼ਿਆਂ ਨਾਲ ਮਾਰ ਦਿੱਤੇ। ਮਤਲਬ ਲੋਕਾਂ 'ਚ ਅਜੀਬ ਕਿਸਮ ਦਾ ਉਤਸ਼ਾਹ ਸੀ ਜਦੋਂ ਉਹ ਆਇਆ। ਹਾਂਜੀ। ਔਰ ਜੋ ਉਹਨਾਂ ਨੇ ਗੱਲਾਂ ਕੀਤੀਆਂ ਉਹ ਵੀ ਕੋਈ ਉਹਨਾਂ ਨੇ ਪੋਲੀਟੀਕਲ ਗੱਲਾਂ ਘੱਟ ਕੀਤੀਆਂ, ਧਾਰਮਿਕ ਗੱਲਾਂ ਉਹਨੇ ਜ਼ਿਆਦਾ ਕੀਤੀਆਂ। ਹਾਂਜੀ। ਔਰ ਜੋ ਮੁੱਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਕੱਠ ਕਿਉਂ ਹੋਇਆ ਜੀ। ਜੇ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ, ਰਵਾਇਤੀ ਲੀਡਰ ਨੇ, ਜੇ ਠੀਕ ਰਸਤੇ ਤੇ ਚੱਲਦੇ ਤੇ ਸ਼ਾਇਦ ਆਮ ਆਦਮੀ ਪਾਰਟੀ ਹੋਂਦ ਵਿੱਚ ਨਹੀਂ ਸੀ ਆਉਂਦੀ। ਆਮ ਆਦਮੀ ਪਾਰਟੀ ਹੋਂਦ ਵਿੱਚ ਉਦੋਂ ਹੀ ਆਈ ਹੈ ਜਦੋਂ ਲੋਕਾਂ ਦੀਆਂ ਆਸਾਂ ਉਮੀਦਾਂ ਕਾਂਗਰਸ ਤੋਂ, ਬੀਜੇਪੀ, ਅਕਾਲੀਆਂ ਤੋਂ ਖਤਮ ਹੋ ਗਈਆਂ ਜੀ। ਔਰ ਲੋਕ ਆਸ ਦੀ ਨਜ਼ਰ ਨਾਲ ਆਮ ਆਦਮੀ ਪਾਰਟੀ ਵੱਲ, ਕੇਜਰੀਵਾਲ ਵੱਲ ਦੇਖ ਰਹੇ ਨੇ ਜੀ। ਇਸ ਕਰਕੇ ਉਹ ਇਕੱਠ ਜਿਹੜਾ ਇਤਿਹਾਸਕ ਇਕੱਠ ਸੀ ਜੀ। ਪਰ ਵੀਰ ਜੀ, ਅਸੀਂ ਫਿਰ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਕਿਉਂਕਿ ਅਸੀਂ ਕਿਸੇ ਪਾਰਟੀ ਨੂੰ ਨਾ ਹੀ ਅਸੀਂ ਉਹਨੂੰ ਸਪੋਰਟ ਕਰਦੇ, ਨਾ ਹੀ ਉਹਨਾਂ ਦੇ ਖਿਲਾਫ ਆ, ਪਰ ਜਿਸ ਤਰ੍ਹਾਂ ਕਾਂਗਰਸ, ਅਕਾਲੀ ਦਲ, ਭਾਜਪਾ ਜਿਹੜੇ ਇਹ ਜਿਹੜੇ ਪਿਛਲੇ ਦਹਾਕੇ ਜਿਹੜੀ ਕਾਰਗੁਜ਼ਾਰੀਆਂ ਨੇ ਉਹ ਸਾਡੇ ਸਾਹਮਣੇ ਹਨ। ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਸਿੱਖਾਂ ਦੀ ਪੰਥਕ ਪਾਰਟੀ ਹੈ, ਸੋ ਬਚਦੀ ਹੈ ਆਮ ਆਦਮੀ ਪਾਰਟੀ। ਤੁਸੀਂ ਬਾਕੀ ਪਾਰਟੀਆਂ ਤੋਂ ਡਿਫਰੈਂਟ ਪੰਜਾਬ ਨੂੰ ਕੀ ਆਫਰ ਕਰ ਰਹੇ ਹੋ? ਅਸੀਂ ਚਾਹਾਂਗੇ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਵੱਖਰਾਪਨ ਹੈ ਜੀ। ਆਮ ਆਦਮੀ ਪਾਰਟੀ ਜਿਹੜੀਆਂ ਦੂਜੀਆਂ ਪਾਰਟੀਆਂ ਨੂੰ ਵੱਖਰੀ ਇਸ ਕਰਕੇ ਕਿ ਪਰਿਵਾਰਵਾਦ ਨਹੀਂ ਹੈ ਜੀ। ਇਹਦੇ ਵਿੱਚ ਕਰਪਸ਼ਨ ਦੇ ਮਸਲੇ ਤੇ ਜ਼ੀਰੋ ਟੋਲਰੈਂਸ ਆ ਜੀ। ਇਹਦੇ ਵਿੱਚ ਲੋਕਾਂ ਦਾ ਰੁਚੀ ਆ ਕਿ ਜਿਸ ਤਰ੍ਹਾਂ ਆਮ ਬੰਦੇ ਦੀ ਤਰ੍ਹਾਂ ਲੋਕਾਂ 'ਚ ਵਿਚਰਿਆ ਜਾਏ, VIP ਕਲਚਰ ਜਿਹੜਾ ਉਹ ਅਡਾਪਟ ਨਾ ਕੀਤਾ ਜਾਏ ਜੀ। ਆਮ ਆਦਮੀ ਪਾਰਟੀ ਜਿਹੜੀਆਂ ਲੋਕਾਂ ਦੇ ਮੁੱਦਿਆਂ ਤੇ ਬੜੀ ਸੁਚੇਤ ਹੈ, ਜਿਸ ਤਰ੍ਹਾਂ ਕਰਪਸ਼ਨ ਆ, ਨਸ਼ੇ ਆ, ਜੰਗਲ ਦਾ ਰਾਜ ਆ, ਲੀਡਰ ਜਿਹੜੇ ਆ ਲੁਟੇਰੇ ਨੇ, ਇਹ ਪ੍ਰਾਪਰਟੀ ਡੀਲਰੀ ਦਾ ਧੰਦਾ ਕਰ ਰਹੇ ਆ ਜੀ। ਇਹ ਚੀਜ਼ਾਂ ਜਿਹੜੀਆਂ ਦੂਜੀਆਂ ਪਾਰਟੀਆਂ ਨਾਲੋਂ ਬਿਲਕੁਲ ਅੱਡ ਨੇ। ਲੀਡਰ ਸਿੰਪਲ ਆ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੂਜੀਆਂ ਪਾਰਟੀਆਂ ਨਾਲੋਂ ਬਿਲਕੁਲ ਡਿਫਰੈਂਟ ਆ। ਲੋਕਾਂ ਦਾ ਇਸੇ ਕਰਕੇ ਇਸ ਪਾਰਟੀ ਤੇ ਵਿਸ਼ਵਾਸ ਆ, ਕਿਉਂਕਿ ਅਸੀਂ ਵੀ ਰੋਜ਼ ਕਹਿੰਦੇ ਹਾਂ ਤੇ ਸਾਡੇ ਲੀਡਰ ਨੇ ਵੀ ਕਿਹਾ, ਤੇ ਮੈਂ ਗੱਲਾਂ ਨਹੀਂ, ਮੈਂ ਤਾਂ ਕੰਮ 'ਚ ਯਕੀਨ ਰੱਖਦਾ। ਜੋ ਦਿੱਲੀ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਨੂੰ ਉੱਥੋਂ ਲੋਕਾਂ ਨੇ ਮੈਂਡੇਟ ਦਿੱਤਾ, ਤੇ ਜੋ ਕੁਝ ਉਹਨਾਂ ਦਿੱਲੀ ਦੇ ਲੋਕਾਂ ਨਾਲ ਪ੍ਰੋਮਿਸ ਕੀਤੇ ਸੀ ਉਹ ਉਹਦੇ ਫੁਲਫਿਲ ਕਰ ਰਹੇ ਨੇ। ਇਹ ਦੂਜੀਆਂ ਪਾਰਟੀਆਂ ਜਿਹੜੀਆਂ ਲੋਕਾਂ ਨੂੰ ਲੁਭਾਉਣ ਵਾਸਤੇ ਗੱਲਾਂ ਜ਼ਿਆਦਾ ਕਰਦੀਆਂ ਨੇ ਤੇ ਅਮਲੀ ਕੰਮ ਇਹਨਾਂ ਦਾ ਬਿਲਕੁਲ ਨਾ ਮਾਤਰ ਹੈ। ਇਹ ਚੀਜ਼ਾਂ ਲੋਕਾਂ ਨਾਲੋਂ ਬਿਲਕੁਲ ਦੂਜੀਆਂ ਪਾਰਟੀਆਂ ਨੂੰ ਡਿਫਰੈਂਟ ਹੈ। ਉੱਥੇ ਉਹਨਾਂ ਨੇ, ਇੱਥੇ ਕਿਸਾਨ ਰੋਜ਼ ਖੁਦਕਸ਼ੀਆਂ ਕਰ ਰਿਹਾ। ਉਹਨਾਂ ਨੇ ਕਿਸਾਨ ਦੀ ਜੇ ਫਸਲ ਮਾਰੀ ਗਈ ਸੀ ਤਾਂ 20,00,000 ਰੁਪਇਆ ਏਕੜ ਦਾ ਦਿੱਤਾ ਸੀ। ਜਵਾਨ ਸ਼ਹੀਦ ਹੋਇਆ ਸੀ, ਉਹਨਾਂ ਨੇ 1 ਕਰੋੜ ਦਿੱਤਾ ਸੀ। ਇੱਥੇ ਕਿਸੇ ਨੂੰ 3 ਲੱਖ ਦੇ ਦਿੰਦੇ ਆ, ਉਹ ਵੀ ਵੇਲੇ ਸਿਰ ਨਹੀਂ ਦਿੰਦੇ।
ਔਰ ਉਹਨਾਂ ਨੇ ਉੱਥੇ ਕਿਹਾ ਵੀ ਜਿੱਦਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਆ ਗਈ, ਉਸੇ ਪੈਟਰਨ ਤੇ ਜਿਸ ਪੈਟਰਨ ਤੇ ਦਿੱਲੀ ਦੇ ਵਿੱਚ ਲੋਕਾਂ ਦਾ, ਕਿਸਾਨ ਦਾ ਤੇ ਜਵਾਨ ਦਾ ਹੌਸਲਾ ਵਧਾਇਆ ਜਾ ਰਿਹਾ। ਪ੍ਰਮਾਤਮਾ ਨਾ ਕਰੇ ਕੋਈ ਵੀ ਜਵਾਨ ਨਾ ਸ਼ਹੀਦ ਹੋਵੇ, ਪਰ ਜਦੋਂ ਕੋਈ ਗੱਲ ਹੁੰਦੀ ਆ ਤੇ ਉਹਦੇ ਮਗਰਲੇ ਪਰਿਵਾਰ ਨੂੰ ਉਹ ਪੂਰੀ ਫੈਸਿਲਿਟੀ ਦੇਣੀ ਚਾਹੀਦੀ ਹੈ ਤਾਂ ਕਿ ਉਹ ਪਤਾ ਲੱਗੇ ਕਿ ਸਾਡਾ ਬੰਦਾ ਜਿਹੜਾ ਦੇਸ਼ ਦੀ ਖਾਤਰ ਗਿਆ। ਸੋ ਸਾਰੀਆਂ ਗੱਲਾਂ ਜਿਹੜੀਆਂ ਦੂਜੀਆਂ ਪਾਰਟੀਆਂ ਨਾਲ ਬਿਲਕੁਲ ਡਿਫਰੈਂਟ ਨੇ। ਇਸ ਕਰਕੇ ਲੋਕਾਂ ਦੀ ਆਖਰੀ ਆਸ ਆ, ਲੋਕ ਬਹੁਤ ਆਸਾਂ ਉਮੀਦਾਂ ਦੇ ਨਾਲ। ਮੈਂ ਤੁਹਾਨੂੰ ਭੈਣ ਜੀ ਦੱਸਣਾ ਚਾਹਾਂਗਾ ਕਿ ਜਦੋਂ ਕੇਜਰੀਵਾਲ ਜਾ ਰਿਹਾ ਸੀ, ਲੋਕਾਂ ਨੇ ਆਪਣੀਆਂ ਪੱਗਾਂ ਲਾ ਕੇ ਉਹਦੇ ਸਿਰ ਤੇ ਰੱਖੀਆਂ। 2-3 ਪੱਗਾਂ ਉਹਦੀ ਗੱਡੀ 'ਚ ਪਈਆਂ ਹੋਈਆਂ ਸੀ, ਵੱਜੀਆਂ ਕਿਉਂਕਿ ਮੈਂ ਨਾਲ ਸੀ, ਪਿਛਲੀ ਸੀਟ ਤੇ ਮੈਂ ਬੈਠਾ ਸੀ। ਲੋਕ ਇਹ ਕਹਿੰਦੇ ਪੱਗ ਦੀ ਲਾਜ ਰੱਖ ਲਿਓ ਜੀ, ਬਚਾ ਦਿਓ ਜੀ, ਇਹਨਾਂ ਪੱਗ ਰੋਲ ਦਿੱਤੀ ਹੈ ਜੀ, ਸਾਡੇ ਬੱਚੇ ਮਾਰ ਦਿੱਤੇ ਆ ਜੀ। ਮਤਲਬ ਲੋਕ ਇਸ ਤਰ੍ਹਾਂ ਤਰਲਾ ਪਾ ਰਹੇ ਸੀ ਵੀ ਜਿਹੜਾ ਹਿਸਾਬ ਕੋਈ। ਜੀ ਕਿਸਾਨ ਰੋ ਰਹੇ ਸੀ ਸਾਰੇ। ਔਰ ਅਜੀਬ ਕਿਸਮ ਦਾ ਮਾਹੌਲ ਮੈਂ ਆਪਣੀ ਲਾਈਫ 'ਚ ਦੇਖਿਆ ਕਿ ਲੋਕ ਇੰਨੇ ਭਾਵਕ ਹੋਏ ਸੀ ਉਹਦੇ ਆਉਣ ਤੇ ਵੀ ਜਿਹਦਾ ਹਿਸਾਬ ਕੋਈ। ਹਾਂਜੀ ਜੀ। ਤੇ ਵੀਰ ਜਿਸ ਗੱਲ ਕੀਤੀ ਕਿ ਜਦੋਂ ਕੇਜਰੀਵਾਲ ਨੂੰ ਲੋਕ ਵੇਖਣ ਲਈ ਉਤਸ਼ਾਹ ਦੇ ਨਾਲ ਖੜੇ ਹੋਏ ਸੀਗੇ, ਇੰਨਾ ਵੱਡਾ ਇਕੱਠ ਹੋਇਆ, ਪਰ ਜਿਸ ਤਰ੍ਹਾਂ ਕੇਜਰੀਵਾਲ ਜੀ ਨੇ ਨਾ ਓਨਲੀ ਲਾਈਕ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਕੀਤੀ, ਪਰ ਆਲਸੋ ਧਾਰਮਿਕ ਗੱਲਾਂ ਵੀ ਕੀਤੀਆਂ। ਇਹ ਧਾਰਮਿਕ ਕਿਸ ਤਰ੍ਹਾਂ ਲਾਈਕ ਸਿੱਖਾਂ ਦੇ ਧਾਰਮਿਕ ਪ੍ਰੋਬਲਮਸ ਦੇ ਉੱਪਰ ਗੱਲਬਾਤ ਕੀਤੀ ਕਿ ਹੋਰ ਕਿਸੇ ਮੁੱਦੇ ਦੇ ਉੱਪਰ ਗੱਲਬਾਤ ਕੀਤੀ? ਨਹੀਂ, ਧਾਰਮਿਕ ਗੱਲਾਂ ਉਹਨਾਂ ਨੇ ਬਹੁਤ ਕੀਤੀਆਂ। ਉਹਨਾਂ ਕਿਹਾ ਵੀ ਅੱਜ ਦੇ ਲੀਡਰ ਕਿਹੋ ਜਿਹੇ ਆ, ਜਿਸ ਦੇਸ਼ ਦਾ ਲੀਡਰ, ਜਿਸ ਕੌਮ ਦਾ ਲੀਡਰ ਜਿਹਨੇ ਆਪਣੇ ਚਾਰੇ ਪੁੱਤਰ ਵਾਰੇ ਆ, ਮਾਂ ਬਾਪ ਸ਼ਹੀਦ ਕਰਵਾਏ ਆ, ਸਾਰਾ ਟੱਬਰ ਸ਼ਹੀਦ ਹੋਇਆ, ਉਹਦੇ ਵਾਰਸ ਜਿਹੜੇ ਆ ਇਹ ਨਕਲੀ ਵਾਰਸ ਨੇ, ਅਸਲੀ ਵਾਰਸ ਅਸੀਂ ਆ। ਉਹਨਾਂ ਕਿਹਾ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਇਹਨਾਂ ਨੇ ਕੁਛ ਨਹੀਂ ਕੀਤਾ। ਜਿੱਦਣ ਮੈਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਆ ਗਈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ, ਉਹਨਾਂ ਨੂੰ ਸਖਤ ਸਜ਼ਾਵਾਂ ਦਿਆਂਗਾ, ਮੈਨੂੰ ਨਹੀਂ ਤਾਂ ਕੇਜਰੀਵਾਲ ਨਾ ਕਿਉਂ। ਮੈਂ ਜਿਹੜੀ ਇਹਨਾਂ ਨੇ ਅਸਲੀ ਸਿੱਖ ਅਸੀਂ ਆ, ਇਹ ਤਾਂ ਡੁਪਲੀਕੇਟ ਨੇ ਜਿਨ੍ਹਾਂ ਨੇ ਸਿੱਖੀ ਦਾ ਅਪਮਾਨ ਕਰਾਇਆ। ਉਹਨੇ ਸਿੱਖੀ ਤੇ ਵੀ ਬਹੁਤ ਵਧੀਆ ਬੋਲਿਆ ਉਹ, ਔਰ ਪੰਜਾਬ ਦੇ ਆਰਥਿਕ ਮਸਲਿਆਂ ਤੇ ਬਹੁਤ ਵਧੀਆ ਬੋਲਿਆ। ਉਹਨੇ ਸਾਰੇ ਭਾਈਚਾਰੇ ਦੀ ਗੱਲ ਕੀਤੀ ਆ ਕਿ ਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ ਸਰਬੱਤ ਦਾ ਭਲਾ ਮੰਗਿਆ ਸੀ, ਸਭ ਨੂੰ ਨਾਲ ਲੈ ਕੇ ਚੱਲੇ ਸੀਗੇ। ਇਹ ਜਾਤਾਂ ਪਾਤਾਂ ਦਾ ਲੋਕਾਂ ਨੂੰ ਭਰਮ ਪਾਲ ਕੇ, ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਮੰਗਦੇ ਆ, ਕੰਮ ਕਰਕੇ ਵੋਟਾਂ ਨਹੀਂ ਮੰਗਦੇ। ਤੇ ਮੈਂ ਇਹੋ ਜਿਹੀ ਰਾਜਨੀਤੀ ਬਿਲਕੁਲ ਨਹੀਂ ਕਰਾਂਗਾ। ਉਹਨੇ ਬੜੀਆਂ ਸਪਸ਼ਟ ਗੱਲਾਂ ਕੀਤੀਆਂ ਸਰ। ਓਕੇ ਜੀ ਵੀਰ ਜੀ, ਇਸ ਤਰ੍ਹਾਂ ਲਾਈਕ ਅਸੀਂ ਤੁਹਾਡੇ ਕੋਲ ਵੀ ਵਿਚਾਰ ਲੈਣਾ ਚਾਹਾਂਗੇ, ਜੈਸੇ ਐਜ਼ ਅ ਇੰਡੀਵਿਜੂਅਲ ਸਿੱਖ, ਨਾ ਕਿ ਤੁਸੀਂ ਪਾਰਟੀ ਦੇ ਨਾਲ ਰਿਲੇਟ ਕਰਦੇ, ਦੈਟਸ ਵਾਈ, ਪਰ ਐਜ਼ ਅ ਇੰਡੀਵਿਜੂਅਲ ਸਿੱਖ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਕੇਜਰੀਵਾਲ ਦੀ ਇਹ ਪਾਰਟੀ, ਕਿਉਂਕਿ ਪਹਿਲਾਂ ਸਿੱਖਾਂ ਨੇ ਬਹੁਤ ਸਾਰੀਆਂ ਡਿਫਰੈਂਟ ਪਾਰਟੀਆਂ ਤੇ ਵਿਸ਼ਵਾਸ ਕੀਤਾ, ਤੁਹਾਨੂੰ ਕੀ ਲੱਗਦਾ ਕਿ ਕੇਜਰੀਵਾਲ ਜਿਹੜੀ ਪਾਰਟੀ ਹੈ, ਜਿਸ ਤਰ੍ਹਾਂ ਸਿੱਖ ਇਹਨਾਂ ਦੇ ਪਿੱਛੇ ਇਸ ਤਰ੍ਹਾਂ ਲੱਗੇ ਹੋਏ ਨੇ, ਕਾਫੀ ਸਾਰੇ ਬੁੱਧੀਜੀਵੀ ਵੀ ਇਹਨਾਂ ਨੂੰ ਸਪੋਰਟ ਕਰਦੇ ਨੇ, ਕਾਫੀ ਸਾਰੇ ਪੰਜਾਬ ਦੇ ਲੋਕ ਆਲਮੋਸਟ ਲਾਈਕ ਗਿਣਤੀ ਨਹੀਂ ਦੱਸ ਸਕਦੀ ਮੈਂ, ਪਰ ਕਾਫੀ ਲੋਕ ਇਹਨਾਂ ਨੂੰ ਸਪੋਰਟ ਕਰਦੇ, ਤੁਹਾਨੂੰ ਲੱਗਦਾ ਕਿ ਜਿਹੜੀਆਂ ਇਹਨਾਂ ਨੇ ਪ੍ਰੋਮਿਸਿਸ ਕੀਤੇ ਨੇ ਸਿੱਖਾਂ ਦੇ ਨਾਲ, ਪ੍ਰੋਮਿਸ ਕੀਤੇ ਨੇ ਪੰਜਾਬੀਆਂ ਦੇ ਨਾਲ, ਉਹ ਤੇ ਖਰੇ ਉਤਰਨਗੇ? ਬਿਲਕੁਲ, ਮੈਨੂੰ ਪੂਰਾ ਯਕੀਨ ਜਾਪਦਾ, ਕਿਉਂਕਿ ਜੇ ਦਿੱਲੀ ਦੇ ਵਿੱਚ ਜਿਹੜੇ ਆ ਪੰਥ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ, ਇਹਨਾਂ ਨੇ 31 ਸਾਲ ਹੋ ਗਿਆ ਦਰਬਾਰ ਸਾਹਿਬ ਤੇ ਅਟੈਕ ਵਾਲੇ ਤੇ ਦਿੱਲੀ ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਦੇ ਮਸਲੇ ਤੇ ਇਹਨਾਂ ਨੇ ਕੱਖ ਨਹੀਂ ਸੀ ਕੀਤਾ। ਉਸ ਬੰਦੇ ਨੇ ਆਉਂਦੇ ਹੀ SIT ਵੀ ਬਣਾਈ ਆ, ਰੈਜੂਲੇਸ਼ਨ ਪਾਇਆ, 5-5 ਲੱਖ ਰੁਪਈਆ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਦਿੱਤਾ ਵੀ ਆ, ਔਰ ਉਹ ਪ੍ਰੈਕਟੀਕਲ ਆਦਮੀ ਆ, ਉਹ ਜੋ ਕਹਿੰਦਾ ਉਹ ਕਰਦਾ। ਜੀ ਤੇ ਵੀ ਜਿਸ ਕਿਸਾਨਾਂ ਦੀ ਗੱਲ ਵੀ ਕੀਤੀ, ਜਿਸ ਤਰ੍ਹਾਂ ਪੰਜਾਬ ਦੀ ਧਰਤੀ ਦੇ ਕੁੱਖ ਦਾ ਪਾਣੀ ਨਿਤ ਨੀਵਾਂ ਹੁੰਦਾ ਜਾ ਰਿਹਾ ਅਤੇ ਨਾਲ ਹੀ ਨੀਵੀਂ ਹੁੰਦੀ ਜਾ ਰਹੀ ਕਿਸਾਨ ਦੀ ਜਿਹੜੀ ਆਮਦਨ ਆ, ਤਾਂ ਹੀ ਉਹਨਾਂ ਨੇ ਖੁਦਕੁਸ਼ੀਆਂ ਹੋ ਰਹੀਆਂ, ਤਾਂ ਹੀ ਉਹਨਾਂ ਦੇ ਘਰਾਂ 'ਚ ਪਾਲਮ ਹੋ ਰਹੀ। ਪਰ ਜਿਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿਸ ਤਰ੍ਹਾਂ ਪੰਜਾਬ ਦਾ ਪਾਣੀ ਨਾ ਓਨਲੀ ਹਰਿਆਣਾ ਪਰ ਦਿੱਲੀ ਤੱਕ ਵੀ ਜਾ ਰਿਹਾ ਹੈ, ਤੁਹਾਨੂੰ ਲੱਗਦਾ ਕਿ ਇਸ ਸੰਬੰਧੀ ਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਕੋਈ ਮੁੱਦਾ ਜਾਂ ਕੋਈ ਟੌਪਿਕ ਇਸ ਤੇ ਵੀ ਛੱਡਣਗੇ? ਬਿਲਕੁਲ ਜੀ, ਜਿਹੜੀ ਜਿੱਥੋਂ ਤੱਕ ਪੰਜਾਬ ਦੇ ਇੰਟਰਸਟ ਦਾ ਸਵਾਲ ਆ, ਮੈਂ ਵੀ ਬੜੀ ਵਾਰੀ ਕਹਿ ਚੁੱਕਿਆ, ਇਹ ਕੇਜਰੀਵਾਲ ਸਾਹਿਬ ਆਏ, ਹਰ ਗੱਲ ਉਹਨਾਂ ਨੂੰ ਨਹੀਂ ਪੁੱਛਣ ਦੀ ਲੋੜ। ਤੁਸੀਂ ਮਾਸਾ ਵੀ ਚਿੰਤਾ ਨਾ ਕਰੋ, ਪੰਜਾਬ ਸਾਡਾ ਇੰਟਰਸਟ ਆ, ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ। ਜੇ ਸਾਡੇ ਕੋਲ ਕੋਈ ਚੀਜ਼ ਸਰਪਲਸ ਹੋਊਗੀ ਤੇ ਬਾਕੀ ਦੇਸ਼ ਵਾਸੀ ਵੀ ਆਪਣੇ ਭਰਾ ਨੇ, ਕੋਈ ਆਪਣੇ ਦੁਸ਼ਮਣ ਨਹੀਂ ਹਨ, ਪਰ ਜੇ ਸਾਡੇ ਕੋਲ ਕੋਈ ਚੀਜ਼ ਜਾਂ ਆਪਣੇ ਕੋਲ ਕਮੀ ਆ ਤਾਂ ਅਸੀਂ ਕਿੱਥੋਂ ਦੇ ਸਕਦੇ ਹਾਂ? ਜੇ ਪਾਣੀ ਸਾਡੇ ਕੋਲ ਸਰਪਲਸ ਹੋਊਗਾ ਜ਼ਰੂਰ ਦੇਵਾਂਗੇ, ਜੇ ਸਾਡੇ ਕੋਲ ਪਾਣੀ ਸਰਪਲਸ ਨਹੀਂ, ਅਸੀਂ ਆਪ ਆਪਣੀ ਖੇਤੀ ਮਸਾ ਕਰਦੇ ਹਾਂ, ਤਾਂ ਫਿਰ ਆਪਾਂ ਕਿੱਥੋਂ ਦੇ ਸਕਦੇ ਹਾਂ? ਜੀ ਮੇਰੇ ਵੀਰ, ਚਿੰਤਾ ਦਾ ਵਿਸ਼ਾ ਬਣਦਾ, ਬਿਕੋਜ਼ ਈਵਨ ਦੋ ਅਸੀਂ ਭਾਰਤ ਦੇਸ਼ਾਂ ਦੇ ਵਿੱਚ ਵਸਦੇ ਹਾਂ, ਪਰ ਐਟ ਦੀ ਐਂਡ ਆਫ ਡੇ ਸਾਡੀ ਜਿਹੜੀ ਹੋਂਦ ਆ ਪੰਜਾਬ ਦੇ ਵਿੱਚ, ਤਾਂ ਅਸੀਂ ਚਾਹੁੰਦੇ ਜਿਹੜੇ ਪੰਜਾਬ ਦੇ ਕਿਸਾਨ ਆ ਜਿਹਨਾਂ ਦੀ ਖੁਦਕੁਸ਼ੀਆਂ ਹੋ ਰਹੀਆਂ, ਉਹ ਕਿਸ ਤਰ੍ਹਾਂ ਰੁਕਣ, ਜੋ ਸਾਡੀਆਂ ਭੈਣਾਂ ਨੇ ਉਹ ਕਿਸ ਤਰ੍ਹਾਂ ਪ੍ਰੋਬਲਮ ਵਿੱਚ ਆ ਰਹੀਆਂ, ਉਹ ਚੀਜ਼ਾਂ ਸਾਰੀਆਂ ਸਮਾਪਤ ਹੋਣ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਹਨਾਂ ਵਿਸ਼ਿਆਂ ਦੇ ਉੱਪਰ ਆਪਣੇ ਜਿਹੜੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ।
ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਐਂਡ ਐਕਚੁਅਲੀ ਸਾਡੇ ਕੋਲ 30-40 ਸੈਕਿੰਡਸ ਰਹਿ ਗਏ ਨੇ ਐਟ ਦੀ ਐਂਡ ਤੁਸੀਂ ਕੋਈ ਸੁਨੇਹਾ ਜਾਂ ਫਿਰ ਬਾਹਰ ਦੇ ਦਰਸ਼ਕਾਂ ਨੂੰ ਤੁਸੀਂ ਕੁਝ ਕਹਿਣਾ ਚਾਹੋ ਤਾਂ ਤੁਸੀਂ ਜ਼ਰੂਰ ਕਹਿ ਸਕਦੇ ਹੋ। ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹਾਂਗਾ, ਇੱਕ ਤਾਂ ਤੁਸੀਂ NRA ਵੀਰਾਂ ਨੇ ਇਸ ਪਾਰਟੀ ਨੂੰ ਬਿਲਡ ਕਰਨ ਵਾਸਤੇ, ਇਹਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਸਹਿਯੋਗ ਦਿੱਤਾ, ਤੁਹਾਡਾ ਸਭ ਦਾ ਧੰਨਵਾਦ। ਦੂਜਾ, ਤੁਹਾਨੂੰ ਅਸੀਂ ਯਕੀਨ ਦਿਵਾਉਂਦੇ ਕਿ ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ। ਸਾਨੂੰ ਇਹ ਪਤਾ ਕਿ ਲਾਸਟ ਹੋਪ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ, ਔਰ ਇਹਨੂੰ ਹਰ ਤਰੀਕੇ ਨਾਲ ਅਵੇਲ ਕਰਾਂਗੇ, ਚਾਹੇ ਸਾਨੂੰ ਕੋਈ ਵੀ ਸੈਕਰੀਫਾਈਸ ਕਰਨੀ ਪਏ, ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ ਜੀ। ਥੈਂਕ ਯੂ ਸੋ ਮਚ ਫॉर योर टाइम ਵੀਰ ਜੀ। ਹੁਣ ਇਸ ਤਰ੍ਹਾਂ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.